ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਮਾਰਚ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਯਸਾਇਆ। ਕਿਉਂ ਜੇ ਸ਼ੁਰੂ ਤੋਂ ਹੀ ਨਾ ਕਿਸੇ ਨੇ ਸੁਣਿਆ, ਨਾ ਕਿਸੇ ਦੇ ਕੰਨ ਤਿੱਕਰ ਅਪੜਿਆ, ਤੇ ਨਾ ਅੱਖੀਆਂ ਨੇ ਤੇਰੇ ਸਿਵਾ ਕਿਸੇ ਅਜਿਹੇ ਰੱਬ ਨੂੰ ਵੇਖਿਆ, ਜਿਹੜਾ ਆਪਣੇ ਉਡੀਕਣ ਵਾਲਿਆਂ ਲਈ ਕੁਝ ਕਰਕੇ ਵਿਖਾਏ। ਜਵਾਬੀ ਪੜ੍ਹਾਈ। ਯਸਾਇਆ। ਤੇ ਹੁਣ ਐ ਯਾਕੂਬ, ਖੁਦਾਵੰਦ ਜਿਨੇ ਤੈਨੂੰ ਪੈਦਾ ਕੀਤਾ ਤੇ ਜਿਨੇ ਐ ਇਸਰਾਏਲ ਤੈਨੂੰ ਬਣਾਇਆ, ਇੰਜ ਆਖਦਾ ਏ, ਬੇਖੌਫ ਨਾ ਕਰ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਏ। ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ, ਤੂੰ ਮੇਰਾ ਏ। ਜਦ ਤੂੰ ਸੈਲਾਬ ਵਿੱਚੋਂ ਲੰਘੇ ਤੇ ਮੈਂ ਤੇਰੇ ਨਾਲ ਹੋਵਾਂਗਾ, ਤੇ ਜਦ ਤੂੰ ਨਦੀਆਂ ਵਿੱਚੋਂ ਲੰਘੇ ਤੇ ਉਹ ਤੈਨੂੰ ਨਾ ਡੁਬਾਉਣਗੀਆਂ। ਜਦ ਤੂੰ ਅੱਗ ਉੱਤੇ ਟੁਰੇ ਤੇ ਤੈਨੂੰ ਆਂਚ ਨਾ ਲੱਗੇਗੀ, ਤੇ ਸ਼ੋਲਾ ਤੈਨੂੰ ਨਾ ਸਾੜੇਗਾ। ਕਿਉਂ ਜੇ ਤੂੰ ਮੇਰੀ ਨਜ਼ਰ ਵਿੱਚ ਕੀਮਤੀ ਤੇ ਮੁਕਰਮ ਠਹਿਰਿਆ, ਤੇ ਮੈਂ ਤੇਰੇ ਨਾਲ ਮੁਹੱਬਤ ਕੀਤੀ, ਇਸ ਲਈ ਮੈਂ ਤੇਰੇ ਬਦਲੇ ਲੋਕੀ ਤੇ ਤੇਰੀ ਜਾਨ ਦੇ ਬਦਲੇ ਵਿੱਚ ਉਮਤਾਂ ਦੇ ਦੇਵਾਂਗਾ। ਤੂੰ ਖੌਫ ਨਾ ਕਰ, ਕਿਉਂ ਜੇ ਮੈਂ ਤੇਰੇ ਨਾਲ ਵਾਂ। ਮੈਂ ਤੇਰੀ ਕੌਮ ਨੂੰ ਮਸ਼ਰਕ ਵੱਲੋਂ ਲੈ ਆਵਾਂਗਾ ਤੇ ਮਗਰਬ ਵੱਲੋਂ ਤੈਨੂੰ ਫਰਾਹਮ ਕਰਾਂਗਾ। ਮੈਂ ਸ਼ਮਾਲ ਨੂੰ ਆਖਾਂਗਾ ਪਈ ਦੇ ਦੇ, ਤੇ ਜਨੂਬ ਨੂੰ ਪਈ ਰੱਖ ਨਾ ਛੱਡੀ। ਮੇਰੇ ਪੁੱਤਰਾਂ ਨੂੰ ਦੂਰੋਂ ਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਇੰਤਹਾ ਤੋਂ ਲਿਆਓ। ਹਰ ਇੱਕ ਨੂੰ ਜਿਹੜਾ ਮੇਰੇ ਨਾਂ ਤੋਂ ਅਖਵਾਉਂਦਾ ਏ, ਤੇ ਜਿਹਨੂੰ ਮੈਂ ਆਪਣੇ ਜਲਾਲ ਲਈ ਖਲਕ ਕੀਤਾ, ਜਿਹਨੂੰ ਮੈਂ ਪੈਦਾ ਕੀਤਾ, ਹਾਂ ਜਿਹਨੂੰ ਮੈਂ ਹੀ ਬਣਾਇਆ ਏ। ਦਰਸੀਵਾਜ਼ ਬਾਈਬਲ ਵਿੱਚੋਂ ਖਰੂਜ। ਤੇ ਮੂਸਾ ਆਪਣੇ ਸਹੁਰੇ ਯਤਰੂ ਦੀਆਂ, ਜਿਹੜਾ ਮਿਦਿਆਨ ਦਾ ਕਾਹਿਨ ਸੀ, ਭੇਡ ਬੱਕਰੀਆਂ ਚਾਰਦਾ ਸੀ, ਤੇ ਉਹ ਭੇਡ ਬੱਕਰੀਆਂ ਨੂੰ ਹਨਕਾਉਂਦਾ ਹੋਇਆ ਉਹਨਾਂ ਨੂੰ ਬੀਆਬਾਨ ਦੇ ਪਰਲੇ ਪਾਸਿਓਂ ਰੱਬ ਦੇ ਪਹਾੜ ਦੇ ਕੋਲ ਲੈ ਆਇਆ। ਤੇ ਖੁਦਾਵੰਦ ਨੇ ਆਖਿਆ, ਤੇ ਹੁਣ ਆ, ਮੈਂ ਤੈਨੂੰ ਫਰਾਊਨ ਦੇ ਕੋਲ ਘੱਲਦਾ ਵਾਂ, ਭਈ ਤੂੰ ਮੇਰੀ ਕੌਮ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆ। ਖਰੂਜ। ਤਦ ਮੂਸਾ ਨੇ ਜਵਾਬ ਦਿੱਤਾ, ਪਰ ਉਹ ਮੇਰਾ ਇਤਬਾਰ ਹੀ ਨਹੀਂ ਕਰਨਗੇ, ਨਾ ਮੇਰੀ ਗੱਲ ਸੁਣਨਗੇ। ਉਹ ਆਖਣਗੇ ਭਈ ਖੁਦਾਵੰਦ ਤੈਨੂੰ ਵਿਖਾਲੀ ਨਹੀਂ ਦਿੱਤਾ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ, ਭਈ ਇਹ ਤੇਰੇ ਹੱਥ ਵਿੱਚ ਕੀ ਏ? ਉਹਨੇ ਆਖਿਆ, ਸੋਟੀ। ਫਿਰ ਉਹਨੇ ਆਖਿਆ, ਉਹਨੂੰ ਧਰਤੀ ਉੱਤੇ ਸੁੱਟ। ਉਹਨੇ ਉਹਨੂੰ ਧਰਤੀ ਉੱਤੇ ਸੁੱਟਿਆ ਤੇ ਉਹ ਸੱਪ ਬਣ ਗਈ, ਤੇ ਮੂਸਾ ਉਹਦੇ ਕੋਲੋਂ ਨੱਸਿਆ। ਤਦ ਖੁਦਾਵੰਦ ਨੇ ਮੂਸਾ ਨੂੰ ਆਖਿਆ, ਹੱਥ ਵਧਾ ਕੇ ਉਹਦੀ ਪੂਛਲ ਫੜ ਲੈ। ਉਹਨੇ ਹੱਥ ਵਧਾਇਆ ਤੇ ਉਹਨੂੰ ਫੜ ਲਿਆ, ਤੇ ਉਹ ਉਹਦੇ ਹੱਥ ਵਿੱਚ ਸੋਟੀ ਬਣ ਗਿਆ, ਤਾਂ ਜੋ ਉਹ ਇਤਬਾਰ ਕਰਨ ਵੀ ਖੁਦਾਵੰਦ ਉਹਨਾਂ ਦੇ ਪਿਓ ਦਾਦੇ ਦਾ ਰੱਬ, ਇਬਰਾਹੀਮ ਦਾ ਰੱਬ ਤੇ ਯਾਕੂਬ ਦਾ ਰੱਬ ਤੈਨੂੰ ਵਿਖਾਲੀ ਦਿੱਤਾ ਹੈ। ਫਿਰ ਖੁਦਾਵੰਦ ਨੇ ਉਹਨੂੰ ਇਹ ਵੀ ਆਖਿਆ ਵੀ ਤੂੰ ਆਪਣਾ ਹੱਥ ਆਪਣੇ ਸੀਨੇ ਉੱਤੇ ਧਰ ਕੇ ਉਹਨੂੰ ਢੱਕ ਲੈ। ਉਹਨੇ ਆਪਣਾ ਹੱਥ ਆਪਣੇ ਸੀਨੇ ਉੱਤੇ ਧਰ ਕੇ ਢੱਕ ਲਿਆ, ਤੇ ਜਦ ਉਹਨੇ ਉਹਨੂੰ ਬਾਹਰ ਕੱਢ ਕੇ ਵੇਖਿਆ ਤੇ ਉਹਦਾ ਹੱਥ ਕੋੜ ਨਾਲ ਬਰਫ਼ ਵਾਂਗਰ ਚਿੱਟਾ ਸੀ। ਉਹਨੇ ਆਖਿਆ ਵੀ ਤੂੰ ਆਪਣਾ ਹੱਥ ਫੇਰ ਆਪਣੇ ਸੀਨੇ ਉੱਤੇ ਧਰ ਕੇ ਢੱਕ ਲੈ। ਉਹਨੇ ਫੇਰ ਸੀਨੇ ਉੱਤੇ ਧਰ ਕੇ ਢੱਕ ਲਿਆ। ਜਦ ਉਹਨੇ ਉਹਨੂੰ ਬਾਹਰ ਕੱਢ ਕੇ ਵੇਖਿਆ ਤੇ ਉਹ ਫੇਰ ਉਹਦੇ ਬਾਕੀ ਪਿੰਡੇ ਵਾਂਗਰ ਹੋ ਗਿਆ। ਸਲਾਤੀਨ। ਸ਼ਾਹੇ ਆਰਾਮ ਸ਼ਾਹੇ ਇਸਰਾਈਲ ਨਾਲ ਲੜ ਰਿਹਾ ਸੀ, ਤੇ ਉਹਨੇ ਆਪਣੇ ਖਾਦਮਾਂ ਨਾਲ ਸਲਾਹ ਕੀਤੀ ਤੇ ਆਖਿਆ ਭਈ ਮੈਂ ਫਲਾਂ ਫਲਾਂ ਥਾਂ ਉੱਤੇ ਡੇਰਾ ਲਾਵਾਂਗਾ। ਇਸ ਲਈ ਰੱਬ ਦੇ ਬੰਦੇ ਨੇ ਇਸਰਾਈਲ ਨੂੰ ਆਖ ਕੇ ਘੱਲਿਆ ਭਈ ਖਬਰਦਾਰ ਤੂੰ ਫਲਾਂ ਥਾਂ ਤੋਂ ਨਾ ਲੰਘੀ, ਕਿਉਂ ਜੇ ਉੱਥੇ ਆਰਾਮੀ ਆਉਣ ਵਾਲੇ ਨੇ। ਤੇ ਸ਼ਾਹੇ ਇਸਰਾਈਲ ਨੇ ਉਸ ਥਾਂ ਉੱਤੇ ਜਿਹਦੀ ਖਬਰ ਰੱਬ ਨੇ ਦਿੱਤੀ ਸੀ ਤੇ ਉਹਨੂੰ ਆਗਾਹ ਕਰ ਦਿੱਤਾ ਸੀ, ਬੰਦੇ ਘੱਲੇ ਤੇ ਉੱਥੋਂ ਆਪਣੇ ਆਪ ਨੂੰ ਬਚਾਇਆ। ਤੇ ਬਸ ਇਹ ਇੱਕ ਜਾਂ ਦੋ ਵਾਰੀ ਨਹੀਂ। ਇਸ ਗੱਲ ਤੋਂ ਸ਼ਾਹੇ ਆਰਾਮ ਦਾ ਦਿਲ ਬਹੁਤ ਬੇਚੈਨ ਹੋਇਆ, ਤੇ ਉਹਨੇ ਆਪਣੇ ਖਾਦਮਾਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ, ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਵੀ ਸਾਡੇ ਵਿੱਚੋਂ ਕੌਣ ਇਸਰਾਈਲ ਵਾਲੇ? ਤਦ ਉਹਦੇ ਖਾਦਮਾਂ ਵਿੱਚੋਂ ਇੱਕ ਨੇ ਆਖਿਆ, ਨਹੀਂ ਐ ਮੇਰੇ ਮਾਲਿਕ, ਐ ਬਾਦਸ਼ਾਹ, ਬਲਕਿ ਅਲੀਸ਼ਾ ਜਿਹੜਾ ਇਸਰਾਈਲ ਵਿੱਚ ਨਬੀ ਏ, ਤੇਰੀਆਂ ਉਹਨਾਂ ਗੱਲਾਂ ਨੂੰ ਜਿਹੜੀਆਂ ਤੂੰ ਖਿਲਵਤਗਾਹ ਵਿੱਚ ਆਖਦਾ ਏ, ਸ਼ਾਹੇ ਇਸਰਾਈਲ ਨੂੰ ਦੱਸ ਦਿੰਦਾ ਏ। ਉਹਨੇ ਆਖਿਆ ਵੀ ਜਾ ਕੇ ਵੇਖ ਉਹ ਕਿੱਥੇ ਹੈ।
ਤਾਂ ਜੋ ਮੈਂ ਉਹਨੂੰ ਫੜਵਾ ਕੇ ਮੰਗਵਾ ਲਵਾਂ। ਤੇ ਉਹਨੂੰ ਦੱਸਿਆ ਗਿਆ ਵੀ ਉਹ ਦੋਤਨ ਵਿੱਚ ਏ। ਤਦ ਉਹਨੇ ਉੱਥੇ ਘੋੜਿਆਂ ਤੇ ਰੱਥਾਂ ਤੇ ਇੱਕ ਵੱਡੇ ਜੱਥੇ ਨੂੰ ਘੱਲਿਆ ਤੇ ਉਹਨਾਂ ਨੇ ਰਾਤੋਂ ਰਾਤ ਆ ਕੇ ਉਸ ਸ਼ਹਿਰ ਨੂੰ ਘੇਰ ਲਿਆ। ਤੇ ਜਦ ਉਸ ਰੱਬ ਦੇ ਬੰਦੇ ਦਾ ਖਾਦਮ ਸੁਬਹ ਨੂੰ ਉੱਠ ਕੇ ਬਾਹਰ ਨਿਕਲਿਆ ਤੇ ਵੇਖਿਆ ਵੀ ਇੱਕ ਜੱਥਾ ਘੋੜਿਆਂ ਤੇ ਰੱਥਾਂ ਉੱਤੇ ਸ਼ਹਿਰ ਦੇ ਆਲੇ ਦੁਆਲੇ, ਤੇ ਉਸ ਖਾਦਮ ਨੇ ਜਾ ਕੇ ਉਹਨੂੰ ਆਖਿਆ, ਹਾਏ ਐ ਮੇਰੇ ਮਾਲਕ, ਅਸੀਂ ਕੀ ਦੁਆ ਕਰੀਏ? ਉਹਨੇ ਜਵਾਬ ਦਿੱਤਾ, ਡਰ ਨਾ, ਕਿਉਂ ਜੇ ਸਾਡੇ ਨਾਲ ਵਾਲੇ ਉਹਨਾਂ ਦੇ ਨਾਲ ਵਾਲਿਆਂ ਤੋਂ ਬਹੁਤੇ ਨੇ। ਤੇ ਅਲੀਸ਼ਾ ਨੇ ਦੁਆ ਕੀਤੀ ਤੇ ਆਖਿਆ, ਐ ਖੁਦਾਵੰਦ ਉਹਦੀਆਂ ਅੱਖੀਆਂ ਖੋਲ ਦੇ ਤਾਂ ਜੋ ਉਹ ਵੇਖ ਸਕੇ। ਤਦ ਖੁਦਾਵੰਦ ਨੇ ਉਸ ਜਵਾਨ ਦੀਆਂ ਅੱਖੀਆਂ ਖੋਲ ਦਿੱਤੀਆਂ ਤੇ ਉਹਨੇ ਜਦ ਨਿਗਾਹ ਕੀਤੀ ਤੇ ਕੀ ਵੇਖਿਆ ਵੀ ਅਲੀਸ਼ਾ ਦੇ ਆਲੇ ਦੁਆਲੇ ਦਾ ਪਹਾੜ ਆਤਸ਼ੀ ਘੋੜਿਆਂ ਤੇ ਰੱਥਾਂ ਨਾਲ ਭਰਿਆ ਏ। ਮਰਕਸ। ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾਇਆ। ਮਰਕਸ। ਤੇ ਜਦ ਉਹ ਤੇ ਉਹਦੇ ਚੇਲੇ ਤੇ ਇੱਕ ਵੱਡਾ ਜੱਥਾ ਯਰੂ ਵਿੱਚੋਂ ਨਿਕਲੇ ਤੇ ਤਮਾਈ ਦਾ ਪੁੱਤਰ ਬਰਤਮਾਈ ਅੰਨਾ ਫਕੀਰ ਰਾਹ ਦੇ ਕੰਢੇ ਉੱਤੇ ਬੈਠਿਆ ਸੀ। ਤੇ ਇਹ ਸੁਣ ਕੇ ਭਈ ਯਿਸੂ ਨਾਸਰੀਏ ਉੱਚੀ ਉੱਚੀ ਆਵਾਜ਼ ਨਾਲ ਆਖਣ ਲੱਗਿਆ, ਐ ਦਾਊਦ ਦੇ ਪੁੱਤਰ, ਐ ਯਿਸੂ, ਮੇਰੇ ਉੱਤੇ ਰਹਿਮ ਕਰ। ਤੇ ਬਥੇਰਿਆਂ ਨੇ ਉਹਨੂੰ ਝਿੜਕਿਆ ਵੀ ਚੁੱਪ ਰਹਿ, ਪਰ ਉਹ ਹੋਰ ਵੀ ਬਹੁਤਾ ਚਿল্ਲਾਇਆ ਭਈ ਐ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਯਿਸੂ ਨੇ ਖੜੇ ਹੋ ਕੇ ਆਖਿਆ, ਉਹਨੂੰ ਬੁਲਾਓ। ਫਿਰ ਉਹਨਾਂ ਨੇ ਉਸ ਅੰਨੇ ਨੂੰ ਇਹ ਆਖ ਕੇ ਬੁਲਾਇਆ ਵੀ ਖਾਤਰ ਜਮਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਏ। ਉਹ ਆਪਣਾ ਕੱਪੜਾ ਸੁੱਟ ਕੇ ਭੁੜਕ ਪਿਆ ਤੇ ਯਿਸੂ ਦੇ ਕੋਲ ਆਇਆ। ਯਿਸੂ ਨੇ ਉਹਨੂੰ ਆਖਿਆ ਵੀ ਤੂੰ ਕੀ ਚਾਹੁੰਦਾ ਹੈ ਵੀ ਮੈਂ ਤੇਰੇ ਲਈ ਕਰਾਂ? ਅੰਨੇ ਨੇ ਉਹਨੂੰ ਆਖਿਆ, ਐ ਰਬੂਨੀ, ਇਹ ਭਈ ਮੈਂ ਸਜਾਖਾ ਹੋ ਜਾਵਾਂ। ਯਿਸੂ ਨੇ ਉਹਨੂੰ ਆਖਿਆ, ਜਾ, ਤੇਰੇ ਈਮਾਨ ਨੇ ਤੈਨੂੰ ਚੰਗਾ ਕਰ ਦਿੱਤਾ। ਉਹ ਫੌਰਨ ਸਜਾਖਾ ਹੋ ਗਿਆ ਤੇ ਰਾਹ ਵਿੱਚ ਉਹਦੇ ਮਗਰ ਟੁਰ ਪਿਆ। ਮੱਤੀ। ਇਸ ਲਈ ਚਾਹੀਦਾ ਹੈ ਵੀ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਆਸਮਾਨੀ ਪਿਓ ਕਾਮਲ ਹੈ। ਕਰੰਥੀਓ। ਇਸ ਲਈ ਜਦ ਸਾਡੇ ਉੱਤੇ ਅਜਿਹਾ ਰਹਿਮ ਹੋਇਆ ਵੀ ਸਾਨੂੰ ਇਹ ਸੇਵਾ ਮਿਲੀ ਤੇ ਅਸੀਂ ਹਿੰਮਤ ਨਹੀਂ ਹਾਰਦੇ, ਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਏ ਤੇ ਹਲਾਕ ਹੋਣ ਵਾਲਿਆਂ ਲਈ ਪਿਆ ਏ, ਯਾਨੀ ਉਹਨਾਂ ਬੇਈਮਾਨਾਂ ਲਈ ਜਿਨ੍ਹਾਂ ਦੀਆਂ ਸਿਆਣਾਂ ਨੂੰ ਇਸ ਜਹਾਨ ਦੇ ਰੱਬ ਨੇ ਅੰਨਾ ਕਰ ਦਿੱਤਾ ਏ, ਤਾਂ ਜੋ ਮਸੀਹ ਜਿਹੜਾ ਰੱਬ ਦੀ ਸੂਰਤ ਏ, ਉਹਦੇ ਜਲਾਲ ਦੀ ਖੁਸ਼ਖਬਰੀ ਦੀ ਲੋ ਉਹਨਾਂ ਉੱਤੇ ਨਾ ਪਵੇ। ਇਸ ਲਈ ਭਈ ਰੱਬ ਹੀ ਏ ਜਿਹਨੇ ਆਖਿਆ ਭਈ ਹਨੇਰੇ ਵਿੱਚੋਂ ਲੋ ਚਮਕੇ, ਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ, ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦੀ ਲੋ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਅਸੀਂ ਸਾਰੇ ਪਾਸਿਓਂ ਮੁਸੀਬਤ ਤੇ ਸਹਿੰਦੇ ਹਾਂ ਪਰ ਲਾਚਾਰ ਨਹੀਂ ਹੁੰਦੇ, ਹੈਰਾਨ ਤੇ ਹੁੰਦੇ ਹਾਂ ਪਰ ਨਾ ਉਮੀਦ ਨਹੀਂ ਹੁੰਦੇ, ਸਤਾਏ ਤੇ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਸੁੱਟੇ ਤੇ ਜਾਂਦੇ ਹਾਂ ਪਰ ਮਰਦੇ ਨਹੀਂ। ਇਸ ਲਈ ਅਸੀਂ ਹਿੰਮਤ ਨਹੀਂ ਹਾਰਦੇ, ਬਲਕਿ ਭਾਵੇਂ ਸਾਡੀ ਜ਼ਾਹਰੀ ਇਨਸਾਨੀਅਤ ਜ਼ਾਇਲ ਹੁੰਦੀ ਜਾਂਦੀ ਏ, ਫਿਰ ਵੀ ਸਾਡੀ ਬਤਨੀ ਇਨਸਾਨੀਅਤ ਰੋਜ਼-ਰੋਜ਼ ਨਵੀਂ ਹੁੰਦੀ ਜਾਂਦੀ ਏ, ਕਿਉਂ ਜੇ ਸਾਡੀ ਘੜੀ ਪਲ ਦੀ ਹਲਕੀ ਜਿਹੀ ਮੁਸੀਬਤ ਸਾਡੇ ਲਈ ਬਹੁਤ ਭਾਰਾ ਤੇ ਹਮੇਸ਼ਾ ਦਾ ਜਲਾਲ ਪੈਦਾ ਕਰਦੀ ਜਾਂਦੀ ਏ। ਜੇ ਇਸ ਹਾਲ ਵਿੱਚ ਵੀ ਅਸੀਂ ਵੇਖੀਆਂ ਹੋਈਆਂ ਸ਼ੈਵਾਂ ਉੱਤੇ ਨਹੀਂ, ਬਲਕਿ ਨਾ ਵੇਖੀਆਂ ਸ਼ੈਵਾਂ ਉੱਤੇ ਨਜ਼ਰ ਕਰਦੇ ਹਾਂ, ਕਿਉਂ ਜੇ ਵੇਖੀਆਂ ਹੋਈਆਂ ਸ਼ੈਵਾਂ ਕੁਝ ਦਿਹਾੜਿਆਂ ਦੀਆਂ ਨੇ, ਪਰ ਨਾ ਵੇਖੀਆਂ ਸ਼ੈਵਾਂ ਹਮੇਸ਼ਾ ਦੀਆਂ ਨੇ। ਇਫਸੀਓਂ। ਅਸੀਂ ਉਹਦੀ ਕਾਰੀਗਰੀ ਹਾਂ ਤੇ ਮਸੀਹ ਯਿਸੂ ਵਿੱਚ ਉਹਨਾਂ ਨੇਕ ਕੰਮਾਂ ਲਈ ਮਖਲੂਕ ਹੋਏ ਜਿਨ੍ਹਾਂ ਨੂੰ ਰੱਬ ਨੇ ਪਹਿਲਾਂ ਤੋਂ ਸਾਡੇ ਕਰਨ ਲਈ ਤਿਆਰ ਕੀਤਾ ਸੀ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਤੇ ਅਬਦੀ ਏ। ਸ਼ੁਰੂ ਤੋਂ ਅਖੀਰ ਤੀਕਰ ਜੋ ਕੁਝ ਵੀ ਫਾਨੀ ਏ, ਉਹ ਮਾਦੀ ਇਨਸਾਨ ਦੇ ਯਕੀਨ ਨਾਲ ਬਣਿਆ ਏ ਤੇ ਹੋਰ ਕਿਸੇ ਸ਼ੈ ਨਾਲ ਨਹੀਂ। ਬਸ ਉਹੀ ਅਸਲੀ ਏ ਜਿਹੜਾ ਰੱਬ ਦੀ ਅਕਾਸੀ ਕਰਦਾ ਹੈ। ਮਾਦੀ ਹਯਾਤੀ ਦੇ ਅਕੀਦੇ ਤੇ ਸੁਫਰੇ ਤੋਂ ਬਿਲਕੁਲ ਵੱਖਰੀ ਇਲਾਹੀ ਹਯਾਤੀ ਏ, ਜਿਹੜੀ ਰੂਹਾਨੀ ਫਹਿਮ ਤੇ ਸਾਰੀ ਧਰਤੀ ਉੱਤੇ ਇਨਸਾਨ ਦੀ ਹੁਕਮਰਾਨੀ ਦੀ ਸਿਆਣ ਨੂੰ ਜ਼ਾਹਿਰ ਕਰਦੀ ਏ। ਇਹ ਫਹਿਮ ਗਲਤੀ ਨੂੰ ਬਾਹਰ ਕੱਢਦਾ ਏ ਤੇ ਬਿਮਾਰ ਨੂੰ ਸ਼ਿਫਾ ਦਿੰਦਾ ਏ, ਤੇ ਇਹਦੇ ਨਾਲ ਤੁਸੀਂ ਸਾਹਬ ਇਖਤਿਆਰ ਵਾਂਗਰ ਗੱਲ ਕਰ ਸਕਦੇ ਹਾਂ।
ਇਬਰਾਨੀਆਂ ਨੂੰ ਸ਼ਰੀਅਤ ਦੇਣ ਵਾਲਾ ਬੋਲਣ ਵਿੱਚ ਧੀਮਾ ਜੋ ਕੁਝ ਉਹਦੇ ਉੱਤੇ ਜ਼ਾਹਿਰ ਹੋਇਆ ਸੀ ਉਹ ਲੋਕਾਂ ਨੂੰ ਸਮਝਾਉਣ ਤੋਂ ਮਾਯੂਸ ਸੀ। ਹਿਕਮਤ ਤੋਂ ਹਦਾਇਤ ਪਾ ਕੇ ਜਦੋਂ ਉਹਨੇ ਆਪਣਾ ਅਸਾ ਧਰਤੀ ਉੱਤੇ ਸੁੱਟਿਆ ਤੇ ਉਹਨੇ ਉਹਨੂੰ ਸੱਪ ਬਣਦਿਆਂ ਵੇਖਿਆ। ਮੂਸਾ ਇਹਦੇ ਸਾਹਮਣੇ ਭੱਜ ਪਿਆ, ਪਰ ਸਿਆਣ ਨੇ ਉਹਨੂੰ ਵਾਪਸ ਮੁੜਨ ਤੇ ਉਸ ਸੱਪ ਨਾਲ ਨਿਪਟਣ ਦਾ ਹੁਕਮ ਦਿੱਤਾ ਤੇ ਫਿਰ ਮੂਸਾ ਦਾ ਡਰ ਦੂਰ ਹੋਇਆ। ਇਸ ਵਾਕਿਏ ਵਿੱਚ ਸਾਇੰਸ ਦੀ ਹਕੀਕਤ ਵੇਖੀ ਗਈ। ਵਾਧਾ ਸਿਰਫ ਸਾਹਮਣੇ ਲਿਆਇਆ ਗਿਆ। ਦਨਾਈ ਦੇ ਹੁਕਮ ਹੇਠਾਂ ਸੱਪ ਵਰਿਆਈ ਇਲਾਹੀ ਸਾਇੰਸ ਦੇ ਫਹਿਮ ਪਾਰੋਂ ਬਰਬਾਦ ਹੋਈ ਤੇ ਇਹਦਾ ਸਬੂਤ ਉਹ ਅਸਾ ਸੀ ਜਿਹਦੇ ਉੱਤੇ ਝੁਕਣਾ ਸੀ। ਉਹਨੂੰ ਖਬਰਦਾਰ ਕਰਨ ਲਈ ਮੂਸਾ ਦਾ ਭਰਮ ਫਿਰ ਆਪਣੀ ਤਾਕਤ ਗਵਾ ਚੁੱਕਿਆ ਸੀ ਜਦੋਂ ਉਹਨੇ ਇਹ ਦਰਿਆਫਤ ਕੀਤਾ ਭਈ ਜੋ ਕੁਝ ਉਹਨੇ ਜ਼ਾਹਰੀ ਤੌਰ ਤੇ ਵੇਖਿਆ ਏ ਉਹ ਅਸਲ ਵਿੱਚ ਸੀ, ਨਾ ਭਈ ਮਾਦੇ ਅਕੀਦੇ ਦਾ ਇੱਕ ਹਿੱਸਾ ਸੀ। ਜਦੋਂ ਮੂਸਾ ਨੇ ਪਹਿਲਾਂ ਆਪਣਾ ਹੱਥ ਆਪਣੇ ਸੀਨੇ ਉੱਤੇ ਰੱਖ ਕੇ ਢਕਿਆ ਤੇ ਫਿਰ ਬਰਫ਼ ਵਾਂਗਰ ਚਿੱਟਾ ਮੋਹਲਕ ਬਿਮਾਰੀ ਦੇ ਨਾਲ ਬਾਹਰ ਨਿਕਲਿਆ ਤੇ ਫਿਰ ਉਸੇ ਵੇਲੇ ਉਸੇ ਸਾਦਾ ਮਰਹਲੇ ਦੇ ਨਾਲ ਆਪਣੇ ਹੱਥ ਨੂੰ ਇਹਦੀ ਫਿਤਰੀ ਹਾਲਤ ਵਿੱਚ ਬਹਾਲ ਕਰ ਲਿਆ ਤੇ ਸਾਇੰਸੀ ਤੌਰ ਤੇ ਇਹ ਗੱਲ ਜ਼ਾਹਿਰ ਹੋਈ ਭਈ ਕੋੜ ਫਾਨੀ ਸਿਆਣ ਦੀ ਇੱਕ ਤਖਲੀਕ ਏ, ਨਾ ਭਈ ਮਾਦੇ ਦੀ ਕੋਈ ਹਾਲਤ ਏ। ਇਲਾਹੀ ਸਾਇੰਸ ਵਿੱਚ ਇਸ ਸਬੂਤ ਦੇ ਪਾਰੋਂ ਰੱਬ ਨੇ ਮੂਸਾ ਦੇ ਡਰ ਨੂੰ ਘੱਟ ਕਰ ਦਿੱਤਾ ਤੇ ਇਹਦੀ ਅੰਦਰੂਨੀ ਆਵਾਜ਼ ਉਹਦੇ ਲਈ ਰੱਬ ਦੀ ਆਵਾਜ਼ ਬਣ ਗਈ, ਜਿਨੇ ਆਖਿਆ ਤੇ ਇੰਜ ਹੋਵੇਗਾ ਵੀ ਜੇ ਉਹ ਤੇਰਾ ਯਕੀਨ ਨਾ ਕਰਨ ਤੇ ਪਹਿਲੇ ਮੌਜਜ਼ੇ ਨੂੰ ਵੀ ਨਾ ਮੰਨਣ ਤੇ ਉਹ ਦੂਜੇ ਮੌਜਜ਼ੇ ਦੇ ਪਾਰੋਂ ਯਕੀਨ ਕਰਨਗੇ। ਤੇ ਫਿਰ ਆਉਣ ਵਾਲੇ ਵਰ੍ਹਿਆਂ ਵਿੱਚ ਇਹ ਹੋਇਆ ਭਈ ਯਿਸੂ ਦੇ ਪਾਰੋਂ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕੀਤਾ ਗਿਆ, ਜਿਨੇ ਪਾਣੀ ਨੂੰ ਮੈਅ ਵਿੱਚ ਬਦਲ ਕੇ ਆਪਣੇ ਤਾਲਬੇ ਇਲਮਾਂ ਨੂੰ ਸਿਆਣ ਦੀ ਤਾਕਤ ਵਿਖਾਈ ਤੇ ਸਿਆਣ ਦੀ ਬਾਲਾਦਸਤੀ ਨੂੰ ਸਾਬਤ ਕਰਨ ਲਈ ਉਹਨਾਂ ਨੂੰ ਸਿਖਾਇਆ ਵੀ ਕਿੰਜ ਨੁਕਸਾਨ ਪਹੁੰਚਾਏ ਬਗੈਰ ਸੱਪਾਂ ਤੋਂ ਨਿਪਟਣਾ ਹੈ, ਕਿੰਜ ਬਿਮਾਰ ਨੂੰ ਸ਼ਿਫਾ ਦੇਣੀ ਤੇ ਬਦਰੂਆਂ ਨੂੰ ਕੱਢਣਾ ਹੈ। ਜਦੋਂ ਮਾਦੀ ਤੋਂ ਰੂਹਾਨੀ ਬੁਨਿਆਦਾਂ ਉੱਤੇ ਹਯਾਤੀ ਤੇ ਜ਼ਹਾਨਤ ਦਾ ਫਹਿਮ ਆਪਣਾ ਨੁਕਤਾ ਨਜ਼ਰ ਬਦਲ ਜਾਂਦਾ ਹੈ ਤੇ ਸਾਨੂੰ ਹਯਾਤੀ ਦੀ ਅਸਲੀਅਤ ਮਿਲੇਗੀ, ਯਾਨੀ ਫਹਿਮ ਉੱਤੇ ਰੂਹਾਨੀ ਕਾਬੂ, ਤੇ ਅਸੀਂ ਮਸੀਹਤ ਜਾਂ ਸੱਚਾਈ ਨੂੰ ਇਹਦੇ ਇਲਾਹੀ ਅਸੂਲ ਵਿੱਚ ਪਾਵਾਂਗੇ। ਕਿਸੇ ਹਮ-ਆਹੰਗ ਤੇ ਫਾਨੀ ਇਨਸਾਨ ਦੇ ਹਾਸਲ ਹੋਣ ਤੇ ਉਹਦੀਆਂ ਕਾਬਲੀਅਤਾਂ ਦੇ ਇਜ਼ਹਾਰ ਤੋਂ ਪਹਿਲੇ ਇਹ ਇੱਕ ਨੁਕਤਾ ਨਜ਼ਰ ਹੋਣਾ ਚਾਹੀਦਾ ਹੈ। ਇਲਾਹੀ ਸਾਇੰਸ ਦੀ ਪਛਾਣ ਹੋਣ ਤੋਂ ਪਹਿਲੇ ਇਸ ਵੱਡੇ ਕੰਮ ਦੀ ਤਕਮੀਲ ਨੂੰ ਵੇਖਦਿਆਂ ਹੋਏ ਇਲਾਹੀ ਅਸੂਲ ਨਾਲ ਆਪਣੇ ਖਿਆਲਾਂ ਨੂੰ ਹਟਾਉਣਾ ਬਹੁਤ ਅਹਿਮ ਹੈ ਤਾਂ ਜੋ ਮਹਿਦੂਦ ਅਕੀਦੇ ਨੂੰ ਉਹਦੀ ਗਲਤੀ ਤੋਂ ਦਸਤਬਰਦਾਰ ਹੋਣ ਲਈ ਤਿਆਰ ਕੀਤਾ ਜਾ ਸਕੇ। ਨਕਾਦਾਂ ਨੂੰ ਇਸ ਗੱਲ ਉੱਤੇ ਗੌਰ ਕਰਨਾ ਚਾਹੀਦਾ ਹੈ ਵੀ ਨਾਮ ਨਿਹਾਦ ਫਾਨੀ ਇਨਸਾਨ ਦੀ ਅਸਲੀਅਤ ਨਹੀਂ ਹੈ। ਫਿਰ ਉਹ ਮਸੀਹ ਦੀ ਆਮਦ ਦੀਆਂ ਨਿਸ਼ਾਨੀਆਂ ਨੂੰ ਸਮਝਣਗੇ। ਮਸੀਹ ਬਤੌਰ ਰੱਬ ਦੇ ਰੂਹਾਨੀ ਤੇ ਅਸਲੀ ਖਿਆਲ ਮਾਜ਼ੀ ਵਾਂਗਰ ਹੁਣ ਵੀ ਗਰੀਬਾਂ ਨੂੰ ਖੁਸ਼ਖਬਰੀ ਦੀ ਤਾਲੀਮ ਦਿੰਦਿਆਂ ਹੋਏ, ਬਿਮਾਰਾਂ ਨੂੰ ਸ਼ਿਫਾ ਦਿੰਦਿਆਂ ਹੋਏ ਤੇ ਬਦਰੂਆਂ ਨੂੰ ਕੱਢਦਿਆਂ ਹੋਏ ਆਉਂਦਾ ਹੈ। ਕੀ ਇਹ ਗਲਤੀ ਹੈ ਜਿਹੜੀ ਮਸੀਹਤ ਦੇ ਲਾਜ਼ਮੀ ਅਨਸਰ ਨੂੰ ਬਹਾਲ ਕਰ ਰਹੀ ਹੈ, ਯਾਨੀ ਰਸੂਲੀ ਇਲਾਹੀ ਸ਼ਿਫਾ ਨੂੰ? ਨਹੀਂ ਜੀ, ਇਹ ਮਸੀਹਤ ਦੀ ਸਾਇੰਸ ਹੈ ਜਿਹੜੀ ਇਹ ਬਹਾਲ ਕਰ ਰਹੀ ਹੈ ਤੇ ਇਹ ਹਨੇਰੇ ਵਿੱਚ ਚਮਕਣ ਵਾਲੀ ਲੋਹ ਹੈ ਜਿਹਨੂੰ ਹਨੇਰਾ ਨਹੀਂ ਪਛਾਣਦਾ। ਮਾਦੀ ਬਦਨ ਤੇ ਸਿਆਣ ਆਰਜ਼ੀ ਨੇ, ਪਰ ਅਸਲੀ ਇਨਸਾਨ ਰੂਹਾਨੀ ਤੇ ਅਬਦੀ ਹੈ। ਅਸਲੀ ਇਨਸਾਨ ਦੀ ਸ਼ਨਾਖਤ ਗਵਾਚਦੀ ਨਹੀਂ, ਬਲਕਿ ਇਸ ਵਜ਼ਾਹਤ ਨਾਲ ਲੱਭੀ ਜਾਂਦੀ ਹੈ ਭਈ ਕਿਉਂ ਜੇ ਹਸਤੀ ਤੇ ਪੂਰੀ ਸ਼ਨਾਖਤ ਦੀ ਸ਼ਾਉਰੀ ਲਾਮਹਿਦੂਦੀਅਤ ਨਾਲ ਬਦਲੀ ਜਾਣ ਵਾਲੀ ਸਮਝੀ ਜਾਂਦੀ ਤੇ ਕਾਇਮ ਰਹਿੰਦੀ ਹੈ। ਜਦ ਰੱਬ ਮੁਕੰਮਲ ਤੇ ਅਬਦੀ ਤੌਰ ਤੇ ਉਹਦਾ ਹੈ ਤੇ ਇਹ ਨਾਮੁਮਕਿਨ ਹੈ ਭਈ ਇਨਸਾਨ ਅਜਿਹਾ ਕੁਝ ਵੀ ਗਵਾ ਦੇਵੇ ਜੋ ਅਸਲੀ ਹੈ। ਇਹ ਖਿਆਲ ਭਈ ਸਿਆਣ ਮਾਦੇ ਵਿੱਚ ਹੈ ਤੇ ਇਹ ਭਈ ਨਾਮ ਨਿਹਾਦ ਖੁਸ਼ੀਆਂ ਤੇ ਪੀੜ, ਮਾਦੇ ਦੀ ਪੈਦਾਇਸ਼, ਪਾਪ, ਬਿਮਾਰੀ ਤੇ ਮੌਤ ਅਸਲੀ ਨੇ, ਇੱਕ ਫਾਨੀ ਯਕੀਨ ਹੈ ਤੇ ਇਹੀ ਉਹ ਅਕੀਦਾ ਹੈ ਜਿਹੜਾ ਗਵਾਚ ਜਾਵੇਗਾ। ਇਨਸਾਨ ਦੇ ਬਾਰੇ ਸਾਡੀ ਤਸ਼ਰੀਹ ਨੂੰ ਜਾਰੀ ਰੱਖਦਿਆਂ ਹੋਏ ਆਓ ਯਾਦ ਕਰੀਏ ਭਈ ਹਮਸਾਜ਼ ਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੋਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਹੈ। ਇਹ ਬਿਆਨ ਸੱਚਾਈ ਦਾ ਬਿਆਨ ਹੈ, ਨਾ ਕਿ ਕੋਈ ਅਫਸਾਨਾ ਹੈ। ਫਾਨੀ ਸਿਆਣ ਦੇ ਸਾਹਮਣੇ ਨਮੂਨਾ ਕੀ ਹੈ? ਕੀ ਇਹ ਗੈਰ ਕਾਮਲੀਅਤ, ਖੁਸ਼ੀ, ਦੁੱਖ, ਪਾਪ, ਤਕਲੀਫ ਹੈ? ਕੀ ਤੁਸੀਂ ਫਾਨੀ ਨਮੂਨੇ ਨੂੰ ਮੰਨ ਲਿਆ ਹੈ? ਕੀ ਤੁਸੀਂ ਇਹਨੂੰ ਦੁਬਾਰਾ ਜਨਮ ਦੇ ਰਹੇ ਹੋ ਤੇ ਤੁਸੀਂ ਸ਼ੈਤਾਨੀ ਬੁੱਤਪਰਸਤੀ ਤੇ ਨਫ਼ਰਤ ਭਰੀਆਂ ਸੂਰਤਾਂ ਦੇ ਰਾਹੀਂ ਆਸੇਬਜ਼ਦਾ ਕੀਤੇ ਜਾ ਰਹੇ ਹੋ? ਕੀ ਤੁਸੀਂ ਗੈਰ ਕਾਮਲ ਨਮੂਨੇ ਦੀ ਸਾਰੀ ਮਖਲੂਕ ਤੋਂ ਨਹੀਂ ਸੁਣ ਸਕਦੇ? ਜੱਗ ਇਹਨੂੰ ਫੜ ਕੇ ਬੈਠਾ ਹੈ। ਇਹਦੇ ਤੋਂ ਪਹਿਲਾਂ ਭਈ ਤੁਸੀਂ ਇਹਨੂੰ ਲਗਾਤਾਰ ਵੇਖੋ। ਨਤੀਜਾ ਇਹ ਹੈ ਭਈ ਤੁਸੀਂ ਇਹਨਾਂ ਮਾੜੇ ਕੰਮਾਂ ਮਗਰ ਟੁਰਨ, ਆਪਣੀ ਹਯਾਤੀ ਦੇ ਕੰਮਾਂ ਨੂੰ ਘੱਟ ਕਰਨ ਤੇ ਆਪਣੇ ਤਜਰਬੇ ਵਿੱਚ ਮਾਦੇ ਦੇ ਨਮੂਨਿਆਂ ਦੇ ਗੋਸ਼ਾਦਾਰ ਖਾਕੇ ਤੇ ਬਦਨੁਮਾਈ ਨੂੰ ਮੰਨਣ ਦੇ ਕਾਬਲ ਹੋ।
ਇਹਦਾ ਇਲਾਜ ਕਰਨ ਲਈ ਸਾਨੂੰ ਸਭ ਤੋਂ ਪਹਿਲੇ ਠੀਕ ਸਿਮਤ ਵੱਲ ਵੇਖਣਾ ਚਾਹੀਦਾ ਹੈ ਅਤੇ ਫਿਰ ਉਸ ਪਾਸੇ ਤੁਰਨਾ ਚਾਹੀਦਾ ਹੈ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਅਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਅਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਅਤੇ ਇਹ ਪਾਪ, ਬਿਮਾਰੀ ਅਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਸਾਰੀ ਅਸਲੀਅਤ ਅਬਦੀ ਏ। ਕਾਮਲੀਅਤ ਅਸਲੀਅਤ ਨੂੰ ਸਾਹਮਣੇ ਲਿਆਉਂਦੀ ਏ। ਕਾਮਲੀਅਤ ਬਾਝੋਂ ਕੁਝ ਵੀ ਪੂਰੇ ਤੌਰ 'ਤੇ ਅਸਲੀ ਨਹੀਂ ਏ। ਜਦੋਂ ਤੀਕਰ ਕਾਮਲੀਅਤ ਜ਼ਾਹਰ ਨਹੀਂ ਹੁੰਦੀ ਅਤੇ ਅਸਲੀਅਤ ਤੀਕਰ ਨਹੀਂ ਅੱਪੜਦੀ, ਸਾਰੀਆਂ ਸ਼ੈਵਾਂ ਗਾਇਬ ਹੋਣੀਆਂ ਜਾਰੀ ਰਹਿਣਗੀਆਂ। ਸਾਨੂੰ ਹਰ ਥਾਂ 'ਤੇ ਜਿਨ੍ਹਾਂ ਦੇ ਬਾਰੇ ਗੱਲਾਂ ਨੂੰ ਤਰਕ ਕਰਨਾ ਚਾਹੀਦਾ ਹੈ। ਸਾਨੂੰ ਤੋਹਮ ਪ੍ਰਸਤੀ ਦੇ ਕੁਝ ਹੋਣ ਨੂੰ ਮੰਨਣਾ ਜਾਰੀ ਨਹੀਂ ਰੱਖਣਾ ਚਾਹੀਦਾ, ਬਲਕਿ ਸਾਨੂੰ ਇਹਦੇ ਸਾਰੇ ਅਕੀਦਿਆਂ ਉੱਤੇ ਗੌਰ ਕਰਨਾ ਚਾਹੀਦਾ ਹੈ ਅਤੇ ਸਿਆਣੇ ਬਣਨਾ ਚਾਹੀਦਾ ਹੈ। ਸਾਇੰਸੀ ਹਸਤੀ ਅਤੇ ਇਲਾਹੀ ਸ਼ਿਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਅਤੇ ਖਿਆਲ, ਕਾਮਲ ਰੱਬ ਅਤੇ ਕਾਮਲ ਇਨਸਾਨ, ਸੋਚ ਅਤੇ ਇਜ਼ਹਾਰ ਦੀ ਨਿਉ ਦੇ ਤੌਰ 'ਤੇ ਸ਼ਾਮਲ ਹੁੰਦੇ ਨੇ। ਜੇ ਇਨਸਾਨ ਕਦੀ ਕਾਮਲ ਸੀ ਪਰ ਹੁਣ ਆਪਣੀ ਕਾਮਲੀਅਤ ਗਵਾ ਬੈਠਾ ਹੈ, ਤੇ ਫਿਰ ਇਨਸਾਨ ਰੱਬ ਦੀ ਸ਼ਬੀਹ ਦਾ ਅਕਸ ਆਪਣੇ ਅੰਦਰ ਕਦੀ ਨਹੀਂ ਰੱਖਦੇ। ਗਵਾਚੀ ਹੋਈ ਸ਼ਬੀਹ ਕੋਈ ਸ਼ਬੀਹ ਨਹੀਂ ਹੈ। ਇਲਾਹੀ ਅਕਸ ਵਿੱਚ ਅਸਲੀ ਮੁਸ਼ਾਬਤ ਕਦੀ ਨਹੀਂ ਗਵਾਚ ਸਕਦੀ। ਇਹਨੂੰ ਸਮਝਦਿਆਂ ਹੋਏ ਯਿਸੂ ਨੇ ਆਖਿਆ, ਇਸ ਲਈ ਚਾਹੀਦਾ ਹੈ ਕਿ ਤੁਸੀਂ ਕਾਮਲ ਬਣੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਇੱਕ ਕਾਮਲ ਨਮੂਨੇ ਨੂੰ ਤੁਹਾਡੇ ਖਿਆਲਾਂ ਵਿੱਚ ਪੇਸ਼ ਹੋਣ ਦਿਓ। ਹੁਣ ਮੈਂ ਮੇਰੀ ਵਿਕਰਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।